ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਅੱਜ ਕੱਲ੍ਹ ਪਤਾ ਨਹੀਂ ਕੀ ਗੱਲ ਹੈ, ਸਿਆਸਤਦਾਨ ਬੜੀ ਖੱਪ ਪਾ ਰਹੇ ਨੇ। ਖੱਪ ਤੇ ਖੈਰ ਉਹ ਸ਼ੁਰੂ ਤੋਂ ਹੀ ਪਾਉਂਦੇ ਨੇ ਕਿ ਹੁਣ ਸਿਆਸਤਦਾਨ ਹੋਵੇ ਸਿਆਸਤ ਤੇ ਉਹ ਖੱਪ ਨਾ ਪਾਉਣ, ਇਹ ਕਿਵੇਂ ਹੋ ਸਕਦਾ। ਬਹਿਰਕੈਫ ਅੱਜ ਕੱਲ੍ਹ ਸਿਆਸਤਦਾਨ ਖੱਪ ਪਾ ਰਹੇ ਨੇ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬੜੇ ਮੁਨਜ਼ਮ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਕਿ ਉਹ ਠੀਕ ਨਹੀਂ। ਹੁਣ ਜੇ ਵੇਖੋ ਤੇ ਕਿਸੇ ਨੂੰ ਵੀ ਸੋਚੇ ਸਮਝੇ ਮਨਸੂਬੇ ਦੇ ਤਹਿਤ ਸਿਆਸਤਦਾਨਾਂ ਦੇ ਖਿਲਾਫ ਕੋਈ ਵੀ ਮੁਨਜ਼ਮ ਮੁਹਿੰਮ ਚਲਾਉਣ ਦੀ ਲੋੜ ਨਹੀਂ। ਇਸ ਲਈ ਕਿ ਸਿਆਸਤਦਾਨ ਆਪਣੇ ਖਿਲਾਫ ਇਹ ਮੁਹਿੰਮ ਖੁਦ ਆਪੇ ਹੀ ਚਲਾ ਰਹੇ ਨੇ। ਉਹਨਾਂ ਦੇ ਕਰਤੂਤ ਹੀ ਐਸੇ ਨੇ ਕਿ ਕਿਸੇ ਹੋਰ ਨੂੰ ਉਸ ਮੁਹਿੰਮ ਦੇ ਵਿੱਚ ਸ਼ਰੀਕ ਹੋਣ ਦੀ ਲੋੜ ਹੀ ਨਹੀਂ, ਨਾ ਕੋਈ ਉਸ ਬਾਰੇ ਕੋਈ ਸੋਚਾ ਸਮਝਿਆ ਮਨਸੂਬਾ ਬਣਾਉਣ ਦੀ ਲੋੜ ਹੈ। ਹਾਲਾਤ ਜਿਸ ਕਿਸਮ ਦੇ ਨੇ ਉਹ ਕੋਈ ਐਡੇ ਬਿਹਤਰ ਨਹੀਂ ਆਖੇ ਜਾ ਸਕਦੇ। ਤੇ ਲੋਕਾਈ ਸੋਚ ਰਹੀ ਹੈ ਕਿ ਉਤਲੇ ਕੀ ਕਰ ਰਹੇ ਨੇ ਤੇ ਸਾਡੇ ਨਾਲ ਸਲੂਕ ਕੀ ਹੋ ਰਿਹਾ ਹੈ। ਹੁਣ ਸਿਆਸਤਦਾਨ ਜੇ ਆਪਣੀਆਂ ਧੌਣਾਂ ਚੋਂ ਸਰੀਆ ਕੱਢ ਕੇ ਵੇਖਣ ਤੇ ਉਹਨਾਂ ਨੂੰ ਲੱਗ ਪਤਾ ਜਾਏ ਕਿ ਲੋਕ ਉਹਨਾਂ ਦੇ ਬਾਰੇ ਗੱਲ ਕਰਨ ਲੱਗੇ ਆ ਕਿਵੇਂ ਕਚੀਚੀਆਂ ਵੱਟਦੇ ਨੇ, ਤੇ ਹੁਣ ਤੇ ਉਹਨਾਂ ਦੇ ਵਿੱਚ ਗਾਲਾਂ ਵੀ ਸ਼ਾਮਲ ਹੋ ਗਈਆਂ ਨੇ। ਇਸ ਲਈ ਕਿ ਸਾਡੀ ਅੱਜ ਕੱਲ੍ਹ ਦੀ ਸਿਆਸਤ ਸਿਰਫ ਗਾਲੀ ਗਲੋਚ ਦੀ ਸਿਆਸਤ ਰਹਿ ਗਈ ਹੈ, ਇਲਜ਼ਾਮ ਤਰਾਸ਼ੀ ਦੀ ਸਿਆਸਤ ਰਹਿ ਗਈ ਹੈ, ਸਕੈਂਡਲ ਬਾਜ਼ੀ ਦੀ ਸਿਆਸਤ ਰਹਿ ਗਈ ਹੈ, ਤੇ ਜਿਸ ਨੂੰ ਪਿਓਰ ਸਿਆਸਤ ਕਹਿੰਦੇ ਨੇ ਉਹ ਸਿਆਸਤ ਗਾਇਬ ਹੋ ਚੁੱਕੀ ਹੈ। ਆਵਾਮ ਨੂੰ ਆਪਣੇ ਪਿੱਛੇ ਲਾਉਣ ਲਈ ਪਤਾ ਨਹੀਂ ਕਿਹੜੀ ਯੂਟੋਪੀਆਈ ਰਿਆਸਤ ਦੇ ਸੁਪਨੇ ਵਿਖਾਉਂਦੇ ਨੇ, ਪਿੱਛੇ ਲਾਉਂਦੇ ਨੇ। ਉਹਨਾਂ ਨੂੰ ਇਨਸਾਨ ਨਹੀਂ ਸਮਝਦੇ, ਵੋਟਰ ਸਮਝਦੇ ਨੇ, ਤੇ ਜਿੱਤਣ ਤੋਂ ਬਾਅਦ ਉਹਨਾਂ ਦੀ ਸ਼ਕਲ ਵੇਖਣਾ ਵੀ ਪਸੰਦ ਨਹੀਂ ਕਰਦੇ। ਇਸ ਹਾਲਤ ਵਿੱਚ ਸਿਆਸਤਦਾਨਾਂ ਦਾ ਇਹ ਫਰਮਾਨਾ ਕਿ ਇੱਕ ਸੋਚੇ ਸਮਝੇ ਮਨਸੂਬੇ ਦੇ ਤਹਿਤ ਉਹਨਾਂ ਦੇ ਖਿਲਾਫ ਬੜੀ ਮੁਨਜ਼ਮ ਮੁਹਿੰਮ ਚੱਲ ਰਹੀ ਹੈ, ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਦਾ ਇਸ਼ਾਰਾ ਕਿਹੜੇ ਪਾਸੇ ਹੈ। ਲੇਕਿਨ ਜੇ ਤੁਸੀਂ ਹਕੀਕਤਾਂ ਫੋਲੋ ਦੇਖੋ ਤੇ ਸਾਫ਼ ਪਤਾ ਲੱਗਦਾ ਹੈ ਕਿ ਕਿਸੇ ਨੂੰ ਵੀ ਸਿਆਸਤਦਾਨਾਂ ਦੇ ਖਿਲਾਫ ਬੜੇ ਮੁਨਜ਼ਮ ਤਰੀਕੇ ਦੀ ਮੁਹਿੰਮ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਚਲਾਉਣ ਦੀ ਲੋੜ ਹੀ ਕੋਈ ਨਹੀਂ। ਇਸ ਲਈ ਕਿ ਪਿਛਲੇ 70 ਸਾਲਾਂ ਤੋਂ ਵੱਧ ਅਰਸਾ ਹੋ ਗਿਆ ਹੈ ਸਿਆਸਤਦਾਨ ਲੋਕਾਈ ਦੇ ਨਾਲ ਕੀ ਸਲੂਕ ਕਰ ਰਹੇ ਨੇ, ਉਹ ਬੜੀ ਇੱਕ ਅਜੀਬ ਜੀ ਸੂਰਤ ਹਾਲ ਨੂੰ ਕ੍ਰੀਏਟ ਕਰ ਰਹੇ ਨੇ। ਇਸ ਲਈ ਕਿ ਆਪਣੇ ਵੱਲੋਂ ਉਹ ਇਹ ਸਮਝਦੇ ਨੇ ਕਿ ਸਭ ਠੀਕ ਹੈ, ਸਭ ਅੱਛਾ ਹੈ, ਪਰ ਕੁਝ ਵੀ ਠੀਕ ਨਹੀਂ, ਕੁਝ ਵੀ ਅੱਛਾ ਨਹੀਂ। ਇਹ ਲੋਕਾਂ ਦੇ ਦਿਲਾਂ ਦੇ ਵਿੱਚ ਵੜ ਕੇ ਵੇਖੋ ਤੇ ਪਤਾ ਲੱਗਦਾ ਹੈ ਕਿ ਉਹ ਆਸੇ ਪਾਸੇ ਉਰੇ ਪਰੇ ਖੁੰਝਾਂ ਵਿੱਚ ਇੱਕ ਦੂਜੇ ਦੇ ਨਾਲ ਸਿਆਸਤ ਦੇ ਬਾਰੇ ਵਿੱਚ, ਸਿਆਸਤਦਾਨਾਂ ਦੇ ਬਾਰੇ ਵਿੱਚ ਕਿਸ ਕਿਸਮ ਦੇ ਅਜ਼ੀਮ ਖਿਆਲਾਤ ਬਿਆਨ ਕਰਦੇ ਨੇ। ਪਹਿਲੇ ਵੀ ਤੁਹਾਨੂੰ ਦੱਸਿਆ ਕਿ ਕਚੀਚੀਆਂ ਵੱਟਦੇ ਨੇ, ਤੇ ਹੁਣ ਦੇ ਵਿੱਚ ਗਾਲਾਂ ਦਾ ਤੜਕਾ ਵੀ ਸ਼ਾਮਲ ਹੋ ਗਿਆ। ਹੁਣ ਇਹ ਸਾਰੀ ਸੂਰਤ ਹਾਲ ਦੇ ਵਿੱਚ ਸਿਆਸਤਦਾਨਾਂ ਦਾ ਇਹ ਫਰਮਾਨਾ ਕਿ ਸਾਡੇ ਖਿਲਾਫ ਕੋਈ ਮੁਨਜ਼ਮ ਸਾਜ਼ਿਸ਼ ਕਰ ਰਿਹਾ ਹੈ ਜਾਂ ਸੋਚੇ ਸਮਝੇ ਮਨਸੂਬੇ ਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਹੈ, ਇਹ ਅਸਲੋਂ ਹੀ ਕੂੜ ਲੱਗਦਾ ਹੈ। ਇਸ ਲਈ ਕਿ ਕਿਸੇ ਨੂੰ ਵੀ ਸਾਜ਼ਿਸ਼ ਕਰਨ ਦੀ ਲੋੜ ਨਹੀਂ, ਕਿਸੇ ਨੂੰ ਵੀ ਉਹਨਾਂ ਦੇ ਖਿਲਾਫ ਸੋਚੇ ਸਮਝੇ ਮਨਸੂਬੇ ਦੇ ਤਹਿਤ ਮੁਹਿੰਮ ਚਲਾਉਣ ਦੀ ਲੋੜ ਨਹੀਂ। ਇਹ ਸਾਰੇ ਕੰਮ ਸਿਆਸਤਦਾਨ ਆਪਣੇ ਖਿਲਾਫ
ਆਪੇ ਹੀ ਕਰ ਰਹੇ ਨੇ। ਤੇ ਇਹਨਾਂ ਹਾਲਾਤ ਦੇ ਵਿੱਚ ਜੇ ਤੁਸੀਂ ਵੇਖੋ ਕਿ ਮਾੜੇ ਬੰਦੇ ਦੇ ਨਾਲ ਕੀ ਸਲੂਕ ਹੋ ਰਿਹਾ ਹੈ ਤੇ ਚੰਗਾ ਬੰਦਾ ਕਿਉਂ ਬਣ ਗਿਆ। ਚੰਗੇ ਬੰਦੇ ਤੋਂ ਮੁਰਾਦ ਉਹ ਹੈ ਕਿ ਜੋ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਮੈਂ ਚੰਗਾ ਹੈ, ਔਰ ਉਹਦੇ ਨਾਲ ਇਲੈਕਟ੍ਰੋਨਿਕ ਮੀਡੀਆ ਵੀ ਸ਼ਾਮਲ ਹੋ ਜਾਂਦਾ ਹੈ, ਉਹਦੇ ਨਾਲ ਪ੍ਰਿੰਟ ਮੀਡੀਆ ਵੀ ਸ਼ਾਮਲ ਹੋ ਜਾਂਦਾ ਹੈ, ਤੇ ਲੋਕ ਉਹਨਾਂ ਦੇ ਰਾਹੀਂ ਇਹ ਪਤਾ ਚੱਲਦਾ ਉਹਨਾਂ ਨੂੰ ਕਿ ਇਹ ਤੇ ਬੜੇ ਅਜ਼ੀਮ ਲੋਕ ਨੇ। ਲੇਕਿਨ ਗਰਾਊਂਡ ਰਿਐਲਿਟੀਜ਼ ਜਦੋਂ ਲੋਕ ਵੇਖਦੇ ਨੇ ਤੇ ਪਤਾ ਲੱਗਦਾ ਹੈ ਕਿ ਇਹ ਸਾਰੀ ਨੰਬਰ 2 ਕਾਰਵਾਈ ਹੈ, ਕਿ ਜਮਹੂਰੀਅਤ ਦੇ ਨਾਂ ਤੇ ਜਿਵੇਂ ਲੋਕਾਂ ਨੂੰ ਉੱਲੂ ਬਣਾਇਆ ਜਾ ਰਿਹਾ ਹੈ, ਉਹ ਜਮਹੂਰੀਅਤ ਨਹੀਂ ਅਸੀਂ ਉਹਨੂੰ ਕਹਿ ਸਕਦੇ। ਉਹ ਜਿਹੜਾ ਅਸੀਂ ਕਿਤਾਬਾਂ 'ਚ ਪੜ੍ਹਦੇ ਸੀ ਨਾ ਕਿ ਬਾਈ ਦਾ ਪੀਪਲ, ਫਾਰ ਦਾ ਪੀਪਲ ਤੇ ਉਰਾਂ ਪਰਾਂ ਦਾ ਪੀਪਲ, ਉਹ ਕਿੱਸਾ ਕਹਾਣੀ ਕੋਈ ਨਹੀਂ। ਇਸ ਲਈ ਕਿ ਸਾਡੀ ਜੋ ਸੂਰਤ ਹਾਲ ਹੈ ਸਿਆਸੀ, ਉਸ ਦੇ ਵਿੱਚ ਕੋਈ ਜਮਹੂਰੀਅਤ ਨਹੀਂ, ਨਾ ਸਿਆਸੀ ਪਾਰਟੀਆਂ ਦੇ ਵਿੱਚ ਜਮਹੂਰੀਅਤ ਹੈ, ਸਾਰਾ ਵਨ ਮੈਨ ਸ਼ੋਅ ਚੱਲਦਾ ਹੈ, ਨਾ ਜਮਹੂਰੀਅਤ ਇਸ ਮੁਲਕ ਦੇ ਅੰਦਰ ਲਿਆਉਣ ਦੇ ਵਿੱਚ ਸਾਡੇ ਸਿਆਸਤਦਾਨ ਮੁਖਲਿਸ ਨੇ। ਇਸ ਲਈ ਕਿ ਜਮਹੂਰੀਅਤ ਜਦੋਂ ਵੀ ਇੱਥੇ ਆਉਂਦੀ ਹੈ ਉਹ ਆਵਾਮ ਦੀ ਜਮਹੂਰੀਅਤ ਨਹੀਂ ਹੁੰਦੀ, ਉਹ ਖਵਾਸ ਦੀ ਜਮਹੂਰੀਅਤ ਹੁੰਦੀ ਹੈ, ਜੋ ਸਾਰੇ ਵਸੀਲੇ ਖਿੱਚ ਖਿਚਾ ਕੇ ਆਪਣੇ ਬੂਹੇ ਤੇ ਹੀ ਲੈ ਜਾਂਦੇ ਨੇ। ਤੇ ਇਸ ਸੂਰਤ ਹਾਲ ਦੇ ਵਿੱਚ ਲੋਕ ਕਦ ਤੱਕ ਇਹ ਸਾਰਾ ਜ਼ੁਲਮ ਬਰਦਾਸ਼ਤ ਕਰ ਸਕਦੇ ਨੇ। 70 ਸਾਲ ਤੋਂ ਵੱਧ ਦਾ ਅਰਸਾ ਤੇ ਹੋ ਗਿਆ ਕਿ ਉਹ ਇਹ ਸਾਰਾ ਕੁਝ ਬਰਦਾਸ਼ਤ ਕਰ ਰਹੇ ਨੇ, ਪਰ ਹੁਣ ਲੱਗਦਾ ਹੈ ਕਿ ਗੱਲ ਉਹਨਾਂ ਦੇ ਵੱਸੋਂ ਬਾਹਰ ਹੋ ਗਈ। ਤੁਸੀਂ ਪ੍ਰੈਸ਼ਰ ਕੁੱਕਰ ਵੇਖਿਆ ਹੋਣਾ, ਹਰ ਘਰ 'ਚ ਹੀ ਅੱਜ ਕੱਲ੍ਹ ਦੇ ਤਕਰੀਬਨ, ਜਿਹੜਾ ਸਵਾਏ ਮੇਰੇ ਰੰਗੇ ਦੇ, ਕਿ ਪ੍ਰੈਸ਼ਰ ਕੁੱਕਰ ਦੇ ਵਿੱਚ ਪਾਣੀ ਪਾ ਦਿਓ, ਉੱਤੇ ਢੱਕਣ ਦੇ ਕੇ ਵੇਟ ਰੱਖ ਦਿਓ, ਥੱਲੇ ਅੱਗ ਬਾਲ ਦਿਓ। ਹੁਣ ਜੇ ਤੁਸੀਂ ਢੱਕਣ ਨਹੀਂ ਖੋਲੋਗੇ ਜਾਂ ਉਹਦਾ ਵੇਟ ਚੁੱਕ ਕੇ ਉਹਦੀ ਸਟੀਮ ਨਹੀਂ ਕੱਢੋਗੇ ਤੇ ਪ੍ਰੈਸ਼ਰ ਕੁੱਕਰ ਦੇ ਵਿੱਚ ਜੋ ਕੁਝ ਪਿਆ ਉਹਨੇ ਸੜ ਜਾਣਾ। ਤੇ ਜੇ ਕੋਈ ਆਮ ਹਾਂਡੀ ਚੁੱਲ੍ਹੇ ਤੇ ਪਈ ਹੈ, ਉਸ ਦੇ ਉੱਤੇ ਤੁਸੀਂ ਛੁਨੀ ਦਿੱਤੀ ਹੈ, ਵਿੱਚ ਪਾਣੀ ਹੈ, ਥੱਲੇ ਅੱਗ ਹੈ, ਤੇ ਤੁਸੀਂ ਉਸ ਛੁਨੀ ਨੂੰ ਜਾਂ ਉਸ ਢੱਕਣ ਨੂੰ ਜਿੰਨਾ ਮਰਜ਼ੀ ਆਟੇ ਦੇ ਨਾਲ ਬੰਦ ਕਰ ਲਓ, ਸ਼ਰੇਸ਼ ਦੇ ਨਾਲ ਬੰਦ ਕਰ ਲਓ, ਕਿਸੇ ਹੋਰ ਸ਼ੈ ਦੇ ਨਾਲ ਬੰਦ ਕਰ ਲਓ ਕਿ ਵਿੱਚੋਂ ਉਹਦੀ ਭਾਫ ਨਾ ਨਿਕਲੇ, ਇਹ ਨਹੀਂ ਹੋ ਸਕਦਾ। ਇਸ ਲਈ ਕਿ ਭਾਫ ਜਾਂ ਸਟੀਮ ਜਦੋਂ ਇੱਕ ਖਾਸ ਮੁਕਦਾਰ ਦੇ ਵਿੱਚ ਇਕੱਠੀ ਹੋ ਜਾਂਦੀ ਹੈ, ਫਿਰ ਉਹ ਢੱਕਣ ਕਾਇਮ ਨਹੀਂ ਰਹਿ ਸਕਦਾ, ਫਿਰ ਬਲਾਸਟ ਹੁੰਦਾ, ਭੌਂ ਕਰਕੇ ਜਿਹੜਾ ਉਹ ਢੱਕਣ ਉੱਡ ਕੇ ਹੋ ਜਾਂਦਾ। ਇਹੀ ਹਾਲਤ ਲੋਕਾਂ ਦੀ ਹੈ ਕਿ ਲੋਕਾਂ ਦੇ ਅੰਦਰ ਇੰਨੀ ਕੁ ਭੜਾਸ ਜਮ੍ਹਾਂ ਹੋ ਚੁੱਕੀ ਹੈ ਕਿ ਫਿਲਹਾਲ ਉਹ ਆਪਸ ਦੇ ਵਿੱਚ ਸਿਆਸਤਦਾਨਾਂ ਦੇ ਬਾਰੇ ਤੇ ਰਾਈਟ ਸਿਆਸਤ ਦੇ ਬਾਰੇ ਕਚੀਚੀਆਂ ਵੱਟ ਕੇ, ਗਾਲਾਂ ਕੱਢ ਕੇ ਆਪਣੀ ਸਟੀਮ ਖਾਰਜ ਕਰ ਰਹੇ ਨੇ। ਤੇ ਮੈਨੂੰ ਲੱਗਦਾ ਹੈ ਉਹ ਵੇਲਾ ਦੂਰ ਨਹੀਂ ਕਿ ਕਿਸੇ ਦਿਨ ਇਹ ਕਥਾਰਸਿਸ ਜਿਹੜਾ ਕਿ ਕਚੀਚੀਆਂ ਵੱਟ ਕੇ, ਗਾਲਾਂ ਕੱਢ ਕੇ ਇੱਕ ਦੂਜੇ ਦੇ ਨਾਲ ਸਿਆਸਤਦਾਨਾਂ ਦੇ ਬਾਰੇ ਜਾਂ ਸਿਆਸਤ ਦੇ ਬਾਰੇ ਲੋਕ ਕਰ ਰਹੇ ਨੇ, ਤੇ ਇੱਕ ਦਿਨ ਐਸਾ ਵੀ ਆਣਾ ਹੈ ਕਿ ਉਹਨਾਂ ਨੇ ਸਾਰੀ ਸਫ ਵਲੇਟ ਕੇ ਪਰਾਂ ਸੁੱਟ ਦੇਣੀ। ਸਾਰੇ ਸਿਆਸਤਦਾਨਾਂ ਨੂੰ ਬੜੀ ਸ਼ਰਾਫਤ ਦੇ ਨਾਲ, ਹੋ ਸਕਦਾ ਸ਼ਰਾਫਤ ਨਾਲ ਵਰਤਨ, ਮੇਰਾ ਆਪਣਾ ਆਈਡੀਆ ਹੈ ਕਿ ਬੜੀ, ਕਿਉਂਕਿ ਲੋਕ ਨੇ ਬੜੇ ਸ਼ਰੀਫ ਕਿਸਮ ਦੇ ਲੋਕ ਨੇ, ਕਿ ਉਹਨਾਂ ਨੇ ਬੜੀ ਸ਼ਰਾਫਤ ਦੇ ਨਾਲ ਸਿਆਸਤਦਾਨਾਂ ਨੂੰ ਕਹਿਣਾ, ਭਾਜੀ ਜਾਓ ਘਰੋਂ ਘਰੀ, ਅਸੀਂ ਇਸ ਸਰਕਸ਼ ਨਿਜ਼ਾਮ ਦੇ ਘੋੜੇ ਦੀਆਂ ਵਾਗਾਂ ਅਸੀਂ ਆਪੇ ਹੀ ਖਿੱਚ ਕੇ ਇਹਨੂੰ ਚਲਾ ਲਾਂਗੇ, ਫਿਰ ਸਿਆਸਤਦਾਨਾਂ ਦੀ ਛੁੱਟੀ ਹੋ ਜਾਣੀ। ਔਰ ਇਹ ਉਹ ਨਵਿਸ਼ਤਾ ਦੀਵਾਰ ਹੈ ਕਿ ਜਿਸ ਨੂੰ ਸਾਡੇ ਸਿਆਸਤਦਾਨ ਪੜ੍ਹਨ ਤੋਂ ਮਾਜ਼ੂਰ ਨੇ, ਸਮਝਣ ਤੋਂ ਮਾਜ਼ੂਰ ਨੇ, ਪਰਖਣ ਤੋਂ ਮਾਜ਼ੂਰ ਨੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਆਉਣ ਵਾਲੇ ਵੇਲੇ ਦੇ ਵਿੱਚ ਉਹਨਾਂ ਨਾਲ ਕੀ ਕੁਛ ਹੱਥ ਹੋ ਸਕਦਾ ਹੈ, ਕਿ ਲੋਕ ਇੱਕ ਹੱਦ ਤੱਕ ਬਰਦਾਸ਼ਤ ਕਰ ਸਕਦੇ ਨੇ, ਜਦੋਂ ਉਹਨਾਂ ਦੀ ਬਰਦਾਸ਼ਤ ਦਾ ਮਾਦਾ ਮੁੱਕ ਜਾਂਦਾ ਹੈ
ਤੇ ਫਿਰ ਤੂੰ ਕੌਣ ਤੇ ਮੈਂ ਕੌਣ, ਤੇ ਫਿਰ ਗੱਲ ਸਿੱਧੀ ਸਾਮੀ ਹੋ ਕੇ ਸਾਹਮਣੇ ਆ ਜਾਂਦੀ ਹੈ। ਤੇ ਸਿਆਸਤਦਾਨਾਂ ਦਾ ਇਹ ਫਰਮਾਨਾ ਕਿ ਕਿਸੇ ਸੋਚੇ ਸਮਝੇ ਮਨਸੂਬੇ ਦੇ ਤਹਿਤ ਬੜੇ ਮੁਨਜ਼ਮ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਸਾਜ਼ਿਸ਼ ਚੱਲ ਰਹੀ ਹੈ, ਸਾਜ਼ਿਸ਼ ਹੋ ਰਹੀ ਹੈ, ਇੱਕ ਮੁਹਿੰਮ ਹੈ ਜਿਹੜੀ ਉਹਨਾਂ ਦੇ ਖਿਲਾਫ ਜਾਰੀ ਹੈ, ਇਹਦੇ ਵਿੱਚ ਕੋਈ ਵਜ਼ਨ ਨਹੀਂ। ਇਸ ਲਈ ਕਿ 70 ਸਾਲਾਂ ਤੋਂ ਵੱਧ ਦਾ ਅਰਸਾ ਹੋ ਗਿਆ, ਉਹਨਾਂ ਦੇ ਕਰਤੂਤ ਹੀ ਐਸੇ ਨੇ ਕਿ ਕਿਸੇ ਨੂੰ ਵੀ ਸੋਚੇ ਸਮਝੇ ਮਨਸੂਬੇ ਦੇ ਤਹਿਤ ਉਹਨਾਂ ਦੇ ਖਿਲਾਫ ਕੋਈ ਮੁਨਜ਼ਮ ਸਾਜ਼ਿਸ਼ ਕਰਨ ਦੀ ਲੋੜ ਹੀ ਕੋਈ ਨਹੀਂ। ਆਪਣੇ ਖਿਲਾਫ ਸਾਜ਼ਿਸ਼ ਕਰਨ ਲਈ, ਆਪਣੇ ਖਿਲਾਫ ਮੁਹਿੰਮ ਚਲਾਉਣ ਲਈ, ਮੁਨਜ਼ਮ ਮੁਹਿੰਮ ਚਲਾਉਣ ਲਈ ਸਿਆਸਤਦਾਨ ਆਪ ਹੀ ਕਾਫੀ ਨੇ। ਤੇ ਗੱਲ ਹੈ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ। ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।